ਨਾਰਥ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸੂਬੇ ਜਿੱਥੇ ਬਾਹੜੀ ਗਰਮੀ ਨਹੀਂ ਸੀ ਹੁੰਦੀ, ਇਸ ਵਾਰ ਉੱਥੇ ਅੱਤ ਦੀ ਗਰਮੀ ਜਿਹੜੀ ਉਹ ਪੈਣ ਜਾ ਰਹੀ ਆ। ਨਾਰਥ ਕੈਰੋਲੀਨਾਸ ਦੇ ਵਿੱਚ ਜਿਹੜਾ ਰਿਪੋਰਟਸ ਆ ਰਹੀਆਂ ਵੀ 100 ਪਲੱਸ ਜਿਹੜਾ ਟੈਂਪਰੇਚਰ ਆ ਉਹ ਹੋਣ ਜਾ ਰਿਹਾ ਆ। ਮਿਡ ਵੈਸਟ ਤੋਂ ਲੈ ਕੇ ਈਸਟ ਕੋਸਟ ਦੇ ਵਿੱਚ ਸਵੈਲਟਰਿੰਗ ਹੀਟ ਵੇਵ ਜਿਹੜੀ ਆ ਉਹ ਆ ਰਹੀ ਆ। ਸੋ ਮਿਲੀਅਨਸ ਆਫ ਅਮਰੀਕਨ ਇਸ ਦਾ ਜਿਹੜਾ ਕਹਿੰਦੇ ਵੀ ਸ਼ਿਕਾਰ ਹੋਣਗੇ। ਕੈਨੇਡਾ ਦੇ ਓਨਟਾਰੀਓ, ਕਿਊਬੈਕ, ਨੋਵਾ ਸਕੋਸ਼ੀਆ ਵਰਗੇ ਮੁਲਕ ਵੀ ਸੂਬੇ ਵੀ, ਉਹਨਾਂ ਦੇ ਪ੍ਰੋਵਿੰਸ ਵੀ, ਉੱਥੇ ਵੀ ਇਹ ਕੁਛ ਵਾਪਰਿਆ ਆ। ਇਸ ਸਾਲ ਦੇ ਵਿੱਚ ਪਹਿਲੀ ਵਾਰ ਅਲਾਸਕਾ ਜਿੱਥੇ ਆਪਾਂ ਇਹੀ ਸੋਚਦੇ ਹਾਂ ਵੀ ਜਾਂ ਰੇਛਾ ਜਾਂ ਬਰਫ਼ ਆ ਵੀ ਉੱਥੇ ਵੀ ਉਹਨਾਂ ਨੂੰ 90 ਪਲੱਸ ਡਿਗਰੀ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੀ ਹਿਸਟਰੀ 'ਚ ਪਹਿਲੀ ਵਾਰ ਉਹਨਾਂ ਨੂੰ ਹੀਟ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰਨੀ ਪਈ ਸੀਗੀ। ਸੋ ਹੁਣ ਇਹਨਾਂ ਥਾਵਾਂ ਦੇ ਉੱਤੇ ਸਮੱਸਿਆ ਇਹ ਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਇਹਨਾਂ ਸੂਬਿਆਂ 'ਚ ਜਿੱਥੇ ਇੰਨੀ ਗਰਮੀ ਨਹੀਂ ਹੁੰਦੀ, ਸੈਂਟਰਲ ਏਸੀ ਲੋਕਾਂ ਦੇ ਕੋਲ ਨਹੀਂ ਹੈਗੇ। ਲੋਕ ਆਪਣੇ ਆਪ ਨੂੰ ਠੰਡੇ ਰੱਖਣ ਦੇ ਯਤਨਾਂ ਦੇ ਵਿੱਚ ਲੱਗੇ ਆ। ਸ਼ਹਿਰਾਂ ਨੇ, ਕਾਉਂਟੀਜ਼ ਨੇ, ਉੱਥੇ ਕੂਲਿੰਗ ਸੈਂਟਰਸ ਜਿਹੜੇ ਉਹ ਬਣਾ ਰਹੇ ਆ, ਪਰ ਟੈਂਪਰੇਚਰ 100 ਤੋਂ ਜਦ ਉੱਤੇ ਨੂੰ ਜਿਹੜਾ ਉਹ ਜਾਂਦਾ ਆ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਆ। ਯਾਦ ਦਿਵਾਉਂਦੇ ਜਾਈਏ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ, ਕੁਝ ਕੁ ਵਰ੍ਹੇ ਪਹਿਲਾਂ ਓਰੇਗਨ ਦਾ ਜਿਹੜਾ ਸ਼ਹਿਰ ਪੋਰਟਲੈਂਡ, ਉੱਥੇ ਵੀ ਇਸ ਤਰੀਕੇ ਦੀ ਹੀਟ ਵੇਵ ਆਈ ਸੀ ਤਾਂ ਉੱਥੇ ਵੀ ਜਿਹੜੇ ਏਸੀਜ਼, ਸੈਂਟਰਲ ਏਸੀਜ਼ ਨਾ ਹੋਣ ਕਰਕੇ 50 ਤੋਂ ਵੱਧ ਮੌਤਾਂ ਜਿਹੜੀਆਂ ਹੀਟ ਸਟ੍ਰੋਕ ਦੇ ਕਰਕੇ ਜਾਂ ਹੀਟ ਗਰਮੀ ਤੋਂ ਜਿਹੜੇ ਲਤਾੜੇ ਗਏ ਲੋਕਾਂ ਦੀਆਂ ਜਿਹੜੀਆਂ ਉਹ ਹੋ ਗਈਆਂ ਸੀਗੀਆਂ। ਸੋ ਇਸ ਵਾਰ ਜਿਹੜੀਆਂ ਕੰਪਨੀਜ਼ ਆ, ਐਨਰਜੀ ਕੰਪਨੀਜ਼ ਆ, ਉਹਨਾਂ ਨੇ ਤਾਂ ਹੁਣ ਲੋਕਾਂ ਨੂੰ ਕਿਹਾ ਵੀ ਭਾਈ ਕੰਜ਼ਰਵ ਕਰੋ ਪਾਵਰ, ਐਨਰਜੀ ਜਿਹੜੀ ਉਹ ਜ਼ਿਆਦਾ ਨਾ ਵਰਤੋ। ਬਲੈਕ ਆਊਟ ਹੋਣ ਦੇ ਜਿਹੜੇ ਚਾਂਸਿਸ ਆ ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਸੂਬਿਆਂ ਦੇ ਵਿੱਚ ਜਿਹੜੇ ਉਹ ਵਧੇ ਆ। ਜਦੋਂ ਲੋਕਾਂ ਨੇ, ਸਾਰਿਆਂ ਨੇ, ਜਿਨ੍ਹਾਂ ਦੇ ਕੋਲ ਏਸੀ ਹੋਣਗੇ ਤਾਂ ਉਹ ਏਸੀ ਨੂੰ ਜਿਹੜਾ ਕ੍ਰੈਂਕ ਅਪ ਜਿਹੜਾ ਉਹ ਕਰਨਗੇ। ਸੋ ਪਰ ਇਹ ਆ ਵੀ ਮਿਡ ਵੈਸਟ ਤੋਂ ਲੈ ਕੇ ਈਸਟ ਕੋਸਟ ਦੇ ਵਿੱਚ ਅਮਰੀਕਾ 'ਚ, ਨਾਰਥ ਅਮਰੀਕਾ ਦੇ ਵਿੱਚ ਬਹੁਤ ਵੱਡੀ ਜਿਹੜੀ ਇੱਕ ਹੀਟ ਵੇਵ ਆ ਰਹੀ ਹੈ, ਜਿਸ ਕਰਕੇ ਆਮ ਜਨ ਜੀਵਨ ਜਿਹੜਾ ਕਹਿੰਦੇ ਕਾਫੀ ਜ਼ਿਆਦਾ ਉਸ ਨਾਲ ਪ੍ਰਭਾਵਿਤ ਹੋਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਜਿਹੜੀ ਇਮੀਗ੍ਰੇਸ਼ਨ ਵਾਲੀ ਖਬਰ ਤੋਂ ਪਹਿਲਾਂ ਇੱਕ ਦੱਸ ਜਾਈਏ ਵੀ ਨਾਰਥ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸੂਬੇ ਜਿੱਥੇ ਬਾਹੜੀ ਗਰਮੀ ਨਹੀਂ ਸੀ ਹੁੰਦੀ, ਇਸ ਵਾਰ ਉੱਥੇ ਅੱਤ ਦੀ ਗਰਮੀ ਜਿਹੜੀ ਉਹ ਪੈਣ ਜਾ ਰਹੀ ਆ। ਨਾਰਥ ਕੈਰੋਲੀਨਾਸ ਦੇ ਵਿੱਚ ਜਿਹੜਾ ਰਿਪੋਰਟਸ ਆ ਰਹੀਆਂ ਵੀ 100 ਪਲੱਸ ਜਿਹੜਾ ਟੈਂਪਰੇਚਰ ਆ ਉਹ ਹੋਣ ਜਾ ਰਿਹਾ ਆ। ਮਿਡ ਵੈਸਟ ਤੋਂ ਲੈ ਕੇ ਈਸਟ ਕੋਸਟ ਦੇ ਵਿੱਚ ਸਵੈਲਟਰਿੰਗ ਹੀਟ ਵੇਵ ਜਿਹੜੀ ਆ ਉਹ ਆ ਰਹੀ ਆ। ਸੋ ਮਿਲੀਅਨਸ ਆਫ ਅਮਰੀਕਨ ਇਸ ਦਾ ਜਿਹੜਾ ਕਹਿੰਦੇ ਵੀ ਸ਼ਿਕਾਰ ਹੋਣਗੇ। ਕੈਨੇਡਾ ਦੇ ਓਨਟਾਰੀਓ, ਕਿਊਬੈਕ, ਨੋਵਾ ਸਕੋਸ਼ੀਆ ਵਰਗੇ ਮੁਲਕ ਵੀ ਸੂਬੇ ਵੀ, ਉਹਨਾਂ ਦੇ ਪ੍ਰੋਵਿੰਸ ਵੀ, ਉੱਥੇ ਵੀ ਇਹ ਕੁਛ ਵਾਪਰਿਆ ਆ। ਇਸ ਸਾਲ ਦੇ ਵਿੱਚ ਪਹਿਲੀ ਵਾਰ ਅਲਾਸਕਾ ਜਿੱਥੇ ਆਪਾਂ ਇਹੀ ਸੋਚਦੇ ਹਾਂ ਵੀ ਜਾਂ ਰੇਛਾ ਜਾਂ ਬਰਫ਼ ਵੀ ਉੱਥੇ ਵੀ ਉਹਨਾਂ ਨੂੰ 90 ਪਲੱਸ ਡਿਗਰੀ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੀ ਹਿਸਟਰੀ 'ਚ ਪਹਿਲੀ ਵਾਰ ਉਹਨਾਂ ਨੂੰ ਹੀਟ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰਨੀ ਪਈ ਸੀਗੀ। ਸੋ ਹੁਣ ਇਹਨਾਂ ਥਾਵਾਂ ਦੇ ਉੱਤੇ ਸਮੱਸਿਆ ਇਹ ਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਇਹਨਾਂ ਸੂਬਿਆਂ 'ਚ ਜਿੱਥੇ ਇੰਨੀ ਗਰਮੀ ਨਹੀਂ ਹੁੰਦੀ, ਸੈਂਟਰਲ ਏਸੀ ਲੋਕਾਂ ਦੇ ਕੋਲ ਨਹੀਂ ਹੈਗੇ। ਲੋਕ ਆਪਣੇ ਆਪ ਨੂੰ ਠੰਡੇ ਰੱਖਣ ਦੇ ਯਤਨਾਂ ਦੇ ਵਿੱਚ ਲੱਗੇ ਆ। ਸ਼ਹਿਰਾਂ ਨੇ, ਕਾਉਂਟੀਜ਼ ਨੇ, ਉੱਥੇ ਕੂਲਿੰਗ ਸੈਂਟਰਸ ਜਿਹੜੇ ਉਹ ਬਣਾ ਰਹੇ ਆ, ਪਰ ਟੈਂਪਰੇਚਰ 100 ਤੋਂ ਜਦ ਉੱਤੇ ਨੂੰ ਜਿਹੜਾ ਉਹ ਜਾਂਦਾ ਆ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਆ। ਯਾਦ ਦਿਵਾਉਂਦੇ ਜਾਈਏ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ, ਕੁਝ ਕੁ ਵਰ੍ਹੇ ਪਹਿਲਾਂ ਓਰੇਗਨ ਦਾ ਜਿਹੜਾ ਸ਼ਹਿਰ ਪੋਰਟਲੈਂਡ, ਉੱਥੇ ਵੀ ਇਸ ਤਰੀਕੇ ਦੀ ਹੀਟ ਵੇਵ ਆਈ ਸੀ ਤਾਂ ਉੱਥੇ ਵੀ ਜਿਹੜੇ ਏਸੀਜ਼, ਸੈਂਟਰਲ ਏਸੀਜ਼ ਨਾ ਹੋਣ ਕਰਕੇ 50 ਤੋਂ ਵੱਧ ਮੌਤਾਂ ਜਿਹੜੀਆਂ ਹੀਟ ਸਟ੍ਰੋਕ ਦੇ ਕਰਕੇ ਜਾਂ ਹੀਟ ਗਰਮੀ ਤੋਂ ਜਿਹੜੇ ਲਤਾੜੇ ਗਏ ਲੋਕਾਂ ਦੀਆਂ ਜਿਹੜੀਆਂ ਉਹ ਹੋ ਗਈਆਂ ਸੀਗੀਆਂ। ਸੋ ਇਸ ਵਾਰ ਜਿਹੜੀਆਂ ਕੰਪਨੀਜ਼ ਆ, ਐਨਰਜੀ ਕੰਪਨੀਜ਼ ਆ, ਉਹਨਾਂ ਨੇ ਤਾਂ ਹੁਣ ਲੋਕਾਂ ਨੂੰ ਕਿਹਾ ਵੀ ਭਾਈ ਕੰਜ਼ਰਵ ਕਰੋ ਪਾਵਰ, ਐਨਰਜੀ ਜਿਹੜੀ ਉਹ ਜ਼ਿਆਦਾ ਨਾ ਵਰਤੋ। ਬਲੈਕ ਆਊਟ ਹੋਣ ਦੇ ਜਿਹੜੇ ਚਾਂਸਿਸ ਆ ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਸੂਬਿਆਂ ਦੇ ਵਿੱਚ ਜਿਹੜੇ ਉਹ ਵਧੇ ਆ। ਜਦੋਂ ਲੋਕਾਂ ਨੇ, ਸਾਰਿਆਂ ਨੇ, ਜਿਨ੍ਹਾਂ ਦੇ ਕੋਲ ਏਸੀ ਹੋਣਗੇ ਤਾਂ ਉਹ ਏਸੀ ਨੂੰ ਜਿਹੜਾ ਕ੍ਰੈਂਕ ਅਪ ਜਿਹੜਾ ਉਹ ਕਰਨਗੇ। ਸੋ ਪਰ ਇਹ ਆ ਵੀ ਮਿਡ ਵੈਸਟ ਤੋਂ ਲੈ ਕੇ ਈਸਟ ਕੋਸਟ ਦੇ ਵਿੱਚ ਅਮਰੀਕਾ 'ਚ, ਨਾਰਥ ਅਮਰੀਕਾ ਦੇ ਵਿੱਚ ਬਹੁਤ ਵੱਡੀ ਜਿਹੜੀ ਇੱਕ ਹੀਟ ਵੇਵ ਆ ਰਹੀ ਹੈ, ਜਿਸ ਕਰਕੇ ਆਮ ਜਨ ਜੀਵਨ ਜਿਹੜਾ ਕਹਿੰਦੇ ਕਾਫੀ ਜ਼ਿਆਦਾ ਉਸ ਨਾਲ ਪ੍ਰਭਾਵਿਤ ਹੋਵੇਗਾ।